ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾਲ ਮਿਲ ਕੇ ਅੱਜ ਦੀਆਂ ਵਿਚਾਰ ਚਰਚਾਵਾਂ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आयां नूं प्रोग्राम सचो सच विच बहुत शुक्रिया जी। डॉक्टर साहब आज 14 फरवरी 2018 3 फग्गन नानकशाही संमत 549 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਇਸ ਤਰ੍ਹਾਂ ਦੱਸ ਦਈਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ। ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, फेसबुक, ग्लोबल CPN ਦੀ ਐਪ ਰਾਹੀਂ, TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ Facebook ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ। ਐਂਡ ਵਨ ਥਿੰਗ ਮੋਰ, TV 84 ਦੀ ਜੋ ਈਮੇਲ ID ਹੈ ਉਹ ਐਕਟਿਵ ਹੋ ਗਈ। ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਵੱਧ ਤੋਂ ਵੱਧ ਈਮੇਲਸ ਭੇਜੋ, ਅਸੀਂ ਆਪਣੇ ਪ੍ਰੋਗਰਾਮ ਵਿੱਚ ਸ਼ਾਮਿਲ ਕਰਾਂਗੇ। ਈਮੇਲ ਐਡਰੈਸ ਹੈਗਾ sos@tv84.tv। ਥੈਂਕ ਯੂ ਸੋ ਮਚ ਜੀ। ਡਾਕਟਰ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਵਿੱਚ ਪਹਿਲਾਂ ਤੇ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹੈਪੀ ਵੈਲੈਂਟਾਈਨਸ ਡੇ ਕਹਿੰਦੇ ਆ, ਕਿਉਂਕਿ ਸਾਡੇ ਅੱਜ ਪ੍ਰੋਗਰਾਮ ਦਾ ਪਹਿਲਾ ਟੌਪਿਕ ਹੈਗਾ ਵੈਲੈਂਟਾਈਨ ਡੇ ਨਾਲ ਸੰਬੰਧਿਤ। ਤੇ ਆਪਾਂ ਇਹ ਨਹੀਂ ਕਿ ਜਿਹੜਾ ਵੈਲੈਂਟਾਈਨ ਡੇ ਹੈ ਉਹ ਗਰਲਫ੍ਰੈਂਡ ਜਾਂ ਬॉयਫ੍ਰੈਂਡ ਲਈ ਹੁੰਦਾ ਹੈ। ਇਹ ਮਾਵਾਂ ਧੀਆਂ ਭੈਣਾਂ ਜੋ ਆਪਣੇ ਮਾਂ-ਬਾਪ ਨੇ ਉਹਨਾਂ ਨਾਲ ਵੀ ਰਿਲੇਟਡ ਆਪਾਂ ਕਹਿ ਸਕਦੇ ਹਾਂ, ਪਰ ਫਿਰ ਵੀ ਅਸੀਂ ਚਾਹਾਂਗੇ ਕਿ ਤੁਸੀਂ ਇਸ ਉੱਪਰ ਆਪਣੇ ਵਿਚਾਰ ਦਿਓ। ਦੇਖੋ, ਬਹੁਤ ਵਾਰ ਕੁਝ ਚੀਜ਼ਾਂ ਤੁਸੀਂ ਨਾ ਚਾਹੁੰਦੇ ਹੋਏ ਵੀ ਜਿਹੜਾ ਉਹ ਕਹਿਣ ਤੇ ਜਾਂ ਕਰਨ ਦੇ ਉੱਤੇ ਮਜਬੂਰ ਹੁੰਦੇ ਹੋ ਜੀ। ਸਾਡੇ ਬਹੁਤ ਸਾਰੇ ਦਰਸ਼ਕਾਂ ਨੇ ਸਾਨੂੰ ਇਹ ਪਹੁੰਚ ਕਰਕੇ ਕਿਹਾ ਕਿ ਵੀ ਇਹ ਚਾਰ ਚਫੇਰੇ ਇੱਕ ਕਰੇਜ਼ ਫੈਲਿਆ ਹੋਇਆ ਹੈ ਜੀ, ਔਰ ਇਸ ਕਰੇਜ਼ 'ਚ ਕੀ ਇਤਿਹਾਸ ਹੈ, ਕੀ ਮਿਥਿਹਾਸ ਹੈ। ਤੇ ਅੱਜ ਜਦੋਂ ਕਿ ਸਿੱਖ ਕੌਮ ਵੀ ਦੁਨੀਆ ਦੇ ਹਰ ਕੋਨੇ ਦੇ ਵਿੱਚ ਬੈਠੀ ਹੈ ਔਰ ਇਹ ਸਾਡੇ ਬੱਚੇ ਬੱਚੀਆਂ ਵੀ ਇਸ ਸਾਰੇ ਪ੍ਰਭਾਵ ਨੂੰ ਕਬੂਲਦੇ ਨੇ। ਬਿਲਕੁਲ। ਤੇ ਇਸ ਦਾ ਸਿੱਖ ਪਰਸਪੈਕਟਿਵ ਕੀ ਹੈ, ਓਵਰਆਲ ਇਹਦਾ ਹਿਸਟੋਰੀਕਲ ਪਰਸਪੈਕਟਿਵ ਕੀ ਹੈ, ਇਸ ਬਾਰੇ ਜਿਹੜਾ ਜ਼ਰੂਰ ਗੱਲਬਾਤ ਕੀਤੀ ਜਾਏ। ਸੋ ਅੱਜ ਸਾਡੇ ਮਿੱਤਰ ਬਲਵਿੰਦਰ ਸਿੰਘ ਚੱਠਾ ਵੀ ਕਹਿਣ ਲੱਗੇ ਕਿ ਜੀ ਤੁਸੀਂ ਇੱਕ ਵਾਰ ਬਹੁਤ ਪਹਿਲਾਂ ਕੀਤਾ ਸੀ, ਅੱਜ ਗੱਲ ਕਰੋਗੇ। ਸੋ ਮੈਂ ਇਹ ਸਾਰਿਆਂ ਨੂੰ ਦੇਖਦਿਆਂ ਹੋਇਆਂ, ਹਾਲਾਂਕਿ ਮੈਂ ਸਮਝਦਾ ਵੀ ਅੱਜ ਜਿਸ 21ਵੀਂ ਸਦੀ ਦੇ ਜਿਸ ਨੂੰ ਸੁਪਰ ਮਾਰਕੀਟ ਕੀ ਕਹਿੰਦੇ ਨੇ, ਜਿਹੜੀ ਵੱਡੀਆਂ ਵੱਡੀਆਂ ਮਾਰਕੀਟਸ ਦਾ ਜ਼ਮਾਨਾ ਆ ਗਿਆ, ਸੁਪਰ ਡੂਪਰ ਹੋ ਗਏ, ਕੰਪਲੈਕਸ ਬਣ ਗਏ। ਸੋ ਗਲੋਬਲ ਸਾਰਾ ਜਿਹਨੂੰ ਵਿਲੇਜ ਕਹਿੰਦੇ ਨੇ, ਅਸਲ 'ਚ ਗਲੋਬਲ ਮਾਰਕੀਟ ਬਣ ਗਈ ਔਰ ਸਭ ਕੁਛ ਹੀ ਕਮਰਸ਼ੀਅਲਾਈਜ਼ਡ ਹੈ। ਔਰ ਜੇ ਅਸੀਂ ਕ੍ਰਿਸਮਸ ਦੇ ਹਵਾਲੇ ਨਾਲ ਦੇਖੀਏ, ਜਿਹਨੂੰ ਹੌਲੀਡੇ ਸੀਜ਼ਨ ਕਹਿੰਦੇ ਨੇ, ਜੀਸਸ ਕ੍ਰਾਈਸਟ ਦਾ ਜਨਮ ਕਿੱਥੇ, ਕਿਵੇਂ, ਕੀ ਔਰ ਉਹਨਾਂ ਦਾ ਮੈਸੇਜ ਕੀ ਹੈ, ਇਸ ਵੱਲ ਤਾਂ ਉਹ 24 ਦੀ ਰਾਤ ਨੂੰ ਕ੍ਰਿਸਮਸ ਈਵ ਉਹ ਵੀ ਬੜੇ ਜਿਹੜੇ ਡਿਵਾਊਟ ਕੈਥੋਲਿਕ ਨੇ ਉਹੀ ਚਰਚ ਜਾਂਦੇ ਨੇ ਜਾਂ ਪੋਪ ਆਪਣਾ ਮੈਸੇਜ ਦੇ ਦਿੰਦਾ ਹੈ। ਬਾਕੀ ਤਾਂ ਸਾਰਾ ਹੀ ਜਿਹੜਾ ਪਾਰਟ ਹੈ ਉਹ ਕਮਰਸ਼ੀਅਲ ਹੁੰਦਾ ਹੈ। ਉਹਦੇ ਮਤਲਬ ਹੀ ਹੈ ਕਿ ਬਈ ਕ੍ਰਿਸਮਸ ਸੇਲ ਲੱਗੀ ਹੈ। ਔਰ ਇਵੇਂ ਹੀ ਮੈਂ ਇਹ ਦੇਖ ਰਿਹਾ ਕਿ ਵੀ ਇਹ ਜਿਹੜੇ ਬਹੁਤ ਸਾਰੇ ਇਸ ਪੱਛਮ ਦੇ ਜਾਂ ਵੈਸਟਰਨ ਪ੍ਰਭਾਵ ਵਾਲੀਆਂ ਚੀਜ਼ਾਂ ਔਰ ਇਹਨਾਂ 'ਚ ਵੀ ਕੋਈ ਵੈਲ ਗਰਾਊਂਡਡ ਹਿਸਟੋਰੀਕਲ ਬੇਸਿਸ ਨਹੀਂ ਨੇ। ਔਰ ਮੈਂ ਇਸ ਬਾਰੇ ਜਿੰਨਾ ਕੁ ਵੀ ਕੁਛ ਦੇਖਿਆ ਜਾਂ ਪੜ੍ਹਿਆ, ਕੋਈ ਚੀਜ਼ ਐਸਟੈਬਲਿਸ਼ ਹੋ ਜਾਂਦੀ ਹੈ ਔਰ ਇਸ ਨੂੰ ਕਰੰਟ ਪੀਰੀਅਡ ਦੇ ਵਿੱਚ ਵੱਡੇ ਪੈਮਾਨੇ ਔਰ ਕਈ ਵਾਰੀ ਉਹ ਲੋੜ 'ਚੋਂ ਪੈਦਾ ਕੀਤੀ ਜਾਂਦੀ ਹੈ। ਜਿਵੇਂ ਹੁਣ ਜੇ ਅਸੀਂ ਭਾਰਤੀ ਕੰਟੈਕਸਟ ਦੇ ਵਿੱਚ ਦੇਖੀਏ, ਮਹਾਰਾਸ਼ਟਰ ਦਾ, ਬੰਬੇ ਦਾ ਬੜਾ ਵੱਡਾ ਦਿਨ, ਜਾਂ ਈਵਨ ਬੰਗਾਲ 'ਚ ਵੀ ਆ ਗਿਆ ਗਣੇਸ਼ ਦਾ ਮੋਰੀਆ, ਆਪਾ ਮੋਰੀਆ ਉਹਨੂੰ, ਗਣਪਤੀ ਉਹਨੂੰ। ਹਾਂ, ਔਰ ਇਹ ਕੋਈ ਲੱਗਦਾ ਵੀ ਸ਼ਾਇਦ ਜੇ ਹਿੰਦੂ ਸੰਸਕ੍ਰਿਤੀ ਜਾਂ ਤਹਿਜ਼ੀਬ 4000 ਸਾਲ ਦੇ ਉਦੋਂ ਹੀ ਚੱਲ ਰਿਹਾ। ਇਹ ਸਾਰੇ 19ਵੀਂ ਸਦੀ ਦੇ ਅਖੀਰ 'ਚ ਜਦੋਂ ਹਿੰਦੂ ਨੈਸ਼ਨਲਿਜ਼ਮ ਵੱਲ ਮੋੜਿਆ ਇਹਨਾਂ ਲੋਕਾਂ ਨੇ, ਸੇਂਟ ਅਰਵਿੰਦੋ ਔਰ ਆਨੰਦ ਮੱਠ ਨਾਵਲ ਆ ਗਿਆ, ਫਿਰ ਲਾਲ ਬਾਲ ਪਾਲ, ਲਾਲਾ ਲਾਜਪਤ ਰਾਏ, ਬਾਲ ਗੰਗਾਧਰ ਤਿਲਕ, ਗੋਪਾਲ ਕ੍ਰਿਸ਼ਨ ਗੋਖਲੇ, ਇਹ ਲੋਕ ਆਏ। ਇਹਨਾਂ ਨੇ ਐਨਕਰੇਜ ਕੀਤਾ ਕਿ ਵੀ ਇਸ ਤਰ੍ਹਾਂ ਹੋਏ, ਕਿਉਂਕਿ ਇਹਨਾਂ ਦੇ ਕੋਈ ਦਿਨ ਨਹੀਂ ਸੀ, ਕੋਈ ਇਸ ਦਾ। ਔਰ ਅੱਜ ਇਹ ਇਵੇਂ ਲੱਗਦਾ ਹੈ ਜਿਵੇਂ ਕਿ ਇਹ ਸਦੀਆਂ ਤੋਂ ਚੱਲ ਰਿਹਾ ਔਰ ਉਹਦੇ 'ਚ ਉਹਨਾਂ ਨੇ ਪੂਰਾ ਇਸੇ ਤਰ੍ਹਾਂ ਈਵਨ ਦੁਰਗਾ ਪੂਜਨ ਹੈ
ਆਪੋ ਆਪਣੀ ਥਾਵਾਂ ਤੇ ਨਵਰਾਤਿਆਂ ਨਾਲ ਜੁੜਿਆ ਹੋਇਆ ਜਾਂ ਦੂਜਾ ਪਾਠ ਹਰ ਖਿੱਤੇ 'ਚ ਥੋੜਾ ਬਹੁਤ ਸੀ ਜੀ, ਲੇਕਿਨ ਜਿੰਨੇ ਵੱਡੇ ਵੱਡੇ ਪੰਡਾਲ ਲਾ ਕੇ ਹੁਣ ਇਹ ਹੈ ਕਿ ਮਿਲੀਅਨਸ ਆਫ ਡਾਲਰਸ ਦੀ ਇਹ ਇੰਡਸਟਰੀ ਹੈ ਕਿ ਕਿਹਦਾ ਪੰਡਾਲ ਕਿੰਨਾ ਵੱਡਾ ਹੈ। ਉਹ ਕਲਕੱਤਾ ਹੋਏ, ਦਿੱਲੀ ਹੋਏ, ਜਿੱਥੇ ਦੁਨੀਆ ਭਰ 'ਚ ਬੰਗਾਲੀ ਨੇ, ਭਾਵੇਂ ਕਮਿਊਨਿਸਟ ਵੀ ਨੇ ਜਿਨ੍ਹਾਂ ਦਾ ਰੱਬ 'ਚ ਅਦਰਵਾਈਜ਼ ਨਹੀਂ ਹੈ, ਪਰ ਦੁਰਗਾ ਪੂਜਨ ਉਹਨਾਂ ਦੇ ਲਈ ਉਹ ਦਿਨ ਬਣ ਗਿਆ ਔਰ ਉਸ ਦਾ ਕਮਰਸ਼ੀਅਲ ਔਰ ਫਿਰ ਫੈਮਿਲੀ ਉਹ ਵੀ ਉਹਦੇ ਨਾਲ ਜੁੜ ਜਾਂਦਾ ਹੈ। ਇਹੀ ਹਾਲ ਦੀਵਾਲੀ ਦਾ ਹੈ। ਰਾਮਚੰਦਰ ਕਿੱਥੇ ਹੋਏ, ਕਦੋਂ ਹੋਏ, ਆਏ ਨਹੀਂ ਆਏ, ਉਹ ਜੋੜ ਦਿੱਤਾ ਕਿ ਜੀ ਉਹ ਆਏ ਸੀ ਅਯੁੱਧਿਆ ਤੋਂ ਵਾਪਸ ਔਰ ਉੜ ਖਟੋਲੇ 'ਚ ਆਏ ਸੀ, ਐਸਟੈਬਲਿਸ਼ ਹੋ ਗਏ। ਅਸੀਂ ਵੀ ਉਹਨਾਂ ਦੇ ਨਾਲ ਲੱਗ ਗਏ। ਅਸੀਂ ਭਾਵੇਂ ਬੰਦੀ ਛੋੜ ਕਹਿੰਦੇ ਆ, ਬੰਦੀ ਛੋੜ ਹੋਰ ਹੁੰਦਾ, ਬਣ ਅਸੀਂ ਉਹਦਾ ਹੀ ਹਿੱਸਾ ਗਏ ਆ ਕਿਉਂਕਿ ਉਹ ਇੱਕ ਕਲਚਰਲ ਬਣ ਗਿਆ। ਔਰ ਕਈ ਵਾਰ ਇਹ ਜਿਹੜੀਆਂ ਚੀਜ਼ਾਂ ਜਿਹਨੂੰ ਕਿ ਮੈਂ ਅਕਸਰ ਕਹਿੰਦਾ ਵੀ ਜੇ ਮੀਂਹ ਪੈਂਦਾ ਹੈ, ਤੁਹਾਡਾ ਕੋਠਾ ਚੋਣ ਲੱਗਦਾ ਹੈ, ਤੁਸੀਂ ਉੱਪਰ ਜਾ ਕੇ ਕੋਈ ਉਹਨੂੰ ਲਿਪੋਗੇ, ਕੋਈ ਕਰੋਗੇ, ਰੋਕ ਲੋਗੇ, ਪਰ ਜਦੋਂ ਹੜ੍ਹ ਆਉਂਦਾ ਤੁਹਾਡਾ ਘਰ ਥੋੜੀ ਉੱਚੀ ਥਾਂ ਤੇ ਹੈ, ਹੜ੍ਹ ਦਾ ਪਾਣੀ ਥੋੜਾ ਲੇਟ ਆਏਗਾ, ਤੁਸੀਂ ਉਹਨੂੰ ਰੋਕ ਨਹੀਂ ਸਕਦੇ, ਉਹ ਅਲਟੀਮੇਟਲੀ ਜਾਣਾ। ਫਿਰ ਇਹੀ ਹੁੰਦਾ ਵੀ ਤੁਸੀਂ ਉਸ ਪਾਣੀ ਦੀ ਦਿਸ਼ਾ ਜਾਂ ਜਿਵੇਂ ਹੁੰਦਾ ਸੀ ਵੀ ਕੱਟ ਕਰਕੇ ਉਹਨੂੰ ਦੂਜੇ ਪਾਸੇ ਮੋੜ ਦਿਓ, ਉਹੀ ਇੱਕ ਤਰੀਕਾ ਹੈ। ਤੁਸੀਂ ਬਾਕੀ ਜੇ ਡੁੱਬ ਰਹੇ ਨੇ ਤੁਸੀਂ ਉਹਦੇ 'ਚ ਬਚ ਨਹੀਂ ਸਕਦੇ, ਉਹਦੀ ਡਾਇਰੈਕਸ਼ਨ ਬਦਲ ਸਕਦੇ ਹੋ। ਔਰ ਮੈਂ ਜਿਵੇਂ ਅਕਸਰ ਜ਼ਿਕਰ ਕਰਦਾ ਹਾਂ ਵੀ ਨਿਊ ਈਅਰ ਦੇ ਮੌਕੇ ਤੇ 31 ਦਸੰਬਰ ਦੀ ਜਦੋਂ ਗੱਲ ਹੁੰਦੀ ਹੈ, ਨਿਊ ਈਅਰ ਕਲੱਬ ਕਲਚਰ, ਡਾਂਸ ਕਲਚਰ ਸਾਰੇ ਨਾਲ ਜੁੜਿਆ ਸੀ ਤੇ ਸਾਡੇ ਇੱਥੇ ਆਏ ਬਜ਼ੁਰਗਾਂ ਨੇ ਸਿਆਣਪ ਤੋਂ ਕੰਮ ਲੈਂਦੇ ਆ, ਉਹਨਾਂ ਨੇ ਉਸ ਦਿਨ ਨੂੰ ਜਿਹੜਾ ਗੁਰਦੁਆਰਿਆਂ ਦੇ ਵਿੱਚ ਸੈਲੀਬ੍ਰੇਟ ਕਰਨ ਦਾ ਕੀਤਾ ਕਿ ਭਾਈ ਮਿਡਨਾਈਟ ਹੁਣ ਇਹ ਹੁੰਦਾ ਵੀ ਐਨ 12 ਵਜਣ ਵੇਲੇ ਉਹ ਕਹਿੰਦਾ ਜੇ ਕਿਤੇ ਜਕਾਰਾ ਲੇਟ ਹੋ ਗਿਆ ਨਾ ਅੱਧਾ ਸੈਕਿੰਡ ਤਾਂ ਪਤਾ ਨਹੀਂ ਨਵੇਂ ਸਾਲ ਨੇ ਨਹੀਂ ਹੋਣਾ, ਲੇਕਿਨ ਸਾਲ ਦੀ ਸਭ ਤੋਂ ਵੱਡੀ ਗੈਦਰਿੰਗ ਬਣ ਗਈ। ਸੋ ਮੈਂ ਇਹ ਸਮਝਦਾ ਹਾਂ ਵੀ ਜਿਹੜਾ ਜਿਸ ਸੰਤ ਵੈਲੈਂਟਾਈਨ ਦੇ ਨਾਲ ਇਸ ਦਿਨ ਨੂੰ ਜੋੜਿਆ ਜਾਂਦਾ ਹੈ, ਉਹਨਾਂ ਦਾ ਜਿਹੜਾ ਅੱਜ ਜਿਸ ਕਿਸਮ ਦਾ ਜਦੋਂ ਅਸੀਂ ਲਿਟਰੇਚਰ ਦੀ ਦੁਨੀਆ 'ਚ ਆਪਣੀ ਜ਼ਬਾਨ 'ਚ ਗੱਲ ਕਰਦੇ ਹਾਂ ਤੇ ਸ਼ਬਦ ਪਿਆਰ ਦੇ ਲਈ ਜਿਹੜਾ ਬੜਾ ਡੂੰਘਾ ਸ਼ਬਦ ਹੈ ਉਹ ਇਸ਼ਕ ਹੈ ਜੀ। ਔਰ ਜਦੋਂ ਇਸ਼ਕ ਦੀ ਗੱਲ ਹੁੰਦੀ ਹੈ ਉਸ ਨੂੰ ਜਿਹੜਾ ਜਦੋਂ ਡਿਵਾਈਡ ਕੀਤਾ ਜਾਂਦਾ ਹੈ ਦੋ ਉਸ ਕੈਟਾਗਰੀ ਜਨਰਲ ਡਿਸਕਸ਼ਨ ਲਈ, ਇੱਕ ਇਸ਼ਕ ਮਿਜ਼ਾਜੀ ਹੈ, ਇਸ਼ਕ ਹਕੀਕੀ ਹੈ। ਮਿਜ਼ਾਜ ਉਹ ਹੈ ਜਿਹੜਾ ਕਿ ਤੁਸੀਂ ਦੁਨੀਆ ਦੇ ਵਿੱਚ ਜਿਸ ਦਾ ਇੱਕ ਇਮੇਜ ਹੈ, ਜਿਸ ਦੇ ਨਾਲ ਤੁਸੀਂ ਜੁੜਦੇ ਹੋ, ਉਹ ਤੁਹਾਡੇ ਮਾਂ-ਬਾਪ ਨਾਲ ਵੀ ਹੈ, ਉਹ ਤੁਹਾਡੇ ਦੋਸਤ ਨਾਲ ਵੀ ਹੈ, ਭਰਾ ਨਾਲ ਵੀ ਹੈ। ਔਰ ਇਹ ਜਿਹੜਾ ਇੱਕ ਬੜਾ ਯੂਨੀਕ ਕਲਚਰ ਸਾਡੇ ਪੰਜਾਬ ਦਾ ਹੈ ਔਰ ਦੁਨੀਆ 'ਚ ਕਿਤੇ ਨਹੀਂ ਰਿਹਾ ਸ਼ਾਇਦ। ਇਟਲੀ ਦਾ ਸਿਸਿਲੀ ਰੀਜਨ ਹੈ ਜਿੱਥੇ ਹੈ ਯਾਰ ਦੇ ਲਈ, ਔਰ ਉਹਦੇ 'ਚ ਕੋਈ ਮੇਲ ਫੀਮੇਲ ਨਹੀਂ। ਔਰ ਜਿਵੇਂ ਬਹੁਤ ਵਾਰ ਜਿਹੜੇ ਲੋਕ ਆਪਣੇ ਮਾਪਿਓ ਜਾਂ ਦੂਜਿਆਂ ਦੇ ਨਾਲ ਵੀ ਉਸ ਕਿਸਮ ਦਾ ਨਹੀਂ ਰੱਖਦੇ, ਉਹਨਾਂ ਦੇ ਲਈ ਦੋਸਤ ਬੜਾ ਪਿਆਰਾ ਹੁੰਦਾ ਔਰ ਉਹਦੇ ਲਈ ਉਹ ਕੁਝ ਵੀ ਕਰਨ ਨੂੰ ਤਿਆਰ ਹੁੰਦੇ ਨੇ। ਸੋ ਲੇਕਿਨ ਜਿਹੜਾ ਅਸਲ ਪਾਰਟ ਜਿਹਨੂੰ ਅਸੀਂ ਜ਼ਿੰਦਗੀ ਦੀ ਹਕੀਕਤ ਜਦੋਂ ਅਸੀਂ ਸਿੱਖ ਫਲਸਫੇ ਦੇ ਨਾਲ ਇਸ ਦੀ ਗੱਲ ਕਰਦੇ ਤੇ ਫਿਰ ਉਹ ਇਸ਼ਕ ਹਕੀਕੀ ਦੀ ਗੱਲ ਹੈ। ਔਰ ਇਸ਼ਕ ਹਕੀਕੀ ਅਲਟੀਮੇਟਲੀ ਉਹ ਹੈ ਜਿਹੜਾ ਰੱਬ ਦੇ ਨਾਲ ਹੈ, ਬਣਾਉਣ ਵਾਲੇ ਨਾਲ ਹੈ, ਜਿਹਨੇ ਸਾਨੂੰ ਸਿਰਜਿਆ ਔਰ ਜਿਹਨੇ ਅਲਟੀਮੇਟ ਰਹਿਣਾ। ਕਿਉਂਕਿ ਜਿੰਨੀ ਵੀ ਦੁਨੀਆ ਦੇ ਵਿੱਚ ਕ੍ਰੀਏਸ਼ਨ ਹੈ ਉਸ ਕ੍ਰੀਏਸ਼ਨ ਦੀ ਇੱਕ ਉਮਰ ਹੈ, ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੇ ਕਾ, ਕਿ ਜੋ ਪੈਦਾ ਹੋਇਆ ਉਹਨੇ ਬਿਨਸਣਾ ਹੈ, ਇਹ ਮੈਟਰ ਆਫ ਟਾਈਮ ਹੈ। ਬਿਲਕੁਲ। ਲੇਕਿਨ ਉਹ ਅਲਟੀਮੇਟ ਸੱਚ ਹੈ, ਅਲਟੀਮੇਟ ਟਰੂਥ ਹੈ ਔਰ ਉਹ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ, ਇਹ ਅਲਟੀਮੇਟ ਹਕੀਕਤ ਹੈ। ਔਰ ਇਸ ਵਿਸ਼ੇ ਦੇ ਉੱਤੇ ਅਸੀਂ ਹੋਰ ਵੀ ਵੇਰਵੇ ਨਾਲ ਗੱਲ ਕਰਾਂਗੇ। ਸੇਂਟ ਵੈਲੈਂਟਾਈਨ ਜਿਸ ਦੇ ਨਾਂ ਨਾਲ 14 ਫਰਵਰੀ ਦਾ ਦਿਨ ਜੁੜਿਆ ਹੈ। ਪਹਿਲੀ ਗੱਲ ਦੇਖਣ ਵਾਲੀ ਹੈ ਕਿ ਸੇਂਟ ਵੈਲੈਂਟਾਈਨ ਇੱਕ ਨਹੀਂ ਹੋਇਆ, ਤਿੰਨ ਨੇ। ਤਿੰਨਾਂ ਦੀ ਜਿਹੜਾ ਰੋਮਨ ਕੈਥੋਲਿਕ ਦੀ ਹਿਸਟਰੀ ਨੂੰ ਜਿੰਨਾ ਮੈਂ ਪ੍ਰੋਬ ਕੀਤੇ ਔਰ ਜਿਹੜੇ ਰੋਮਨ ਕੈਥੋਲਿਸਿਜ਼ਮ ਨਾਲ ਸੰਬੰਧਿਤ ਤਿੰਨੋਂ ਸੇਂਟ ਵੈਲੈਂਟਾਈਨ ਨੇ, ਕਿਉਂਕਿ ਕੈਥੋਲਿਸਿਜ਼ਮ ਦੇ ਵਿੱਚ ਸੇਂਟਹੁੱਡ ਦਿੱਤਾ ਜਾਂਦਾ ਹੈ, ਉਹਦੀਆਂ ਪੂਰੀਆਂ ਪ੍ਰੋਸੈਸਸ ਹੁੰਦੀਆਂ ਨੇ। ਕਈ ਵਾਰੀ ਹਜ਼ਾਰ ਸਾਲ ਬਾਅਦ ਕਿਸੇ ਨੂੰ ਸੇਂਟ ਡਿਕਲੇਅਰ ਕੀਤਾ ਜਾਂਦਾ ਹੈ, ਉਹਨਾਂ ਦੇ ਉਹ ਪੂਰੇ ਐਕਸਪਰਟ ਬੈਠਦੇ ਨੇ। ਉਸ ਦਾ ਇੱਕ ਜਿਹੜਾ ਉਹ ਕਨਸੈਪਟ ਹੁੰਦਾ ਹੈ ਕਿ ਵੀ ਉਹਨੂੰ ਬੀਟੀਫਿਕੇਸ਼ਨ ਕਹਿੰਦੇ ਨੇ, ਉਹਦਾ ਪਹਿਲਾ ਸਟੈਪ ਹੁੰਦਾ ਹੈ ਉਹਨੂੰ ਬੀਟੀਫਾਈ ਕੀਤਾ ਜਾਂਦਾ, ਫਿਰ ਸੇਂਟ ਡਿਕਲੇਅਰ ਕੀਤਾ ਜਾਂਦਾ। ਔਰ ਬੀਟੀਫਿਕੇਸ਼ਨ ਪ੍ਰੋਸੈਸ ਹੁੰਦਾ ਹੈ ਕਿ ਇਹ ਸਾਬਤ ਕੀਤਾ ਜਾਏ
ਕਿ ਉਸ ਬੰਦੇ ਨੇ ਜਾਂ ਬੰਦੀ ਨੇ ਜਿਹਨੂੰ ਡਿਕਲੇਅਰ ਕਰਨਾ ਉਹਨੇ 2 ਕਰਾਮਾਤਾਂ ਦਿਖਾਈਆਂ ਨੇ, ਮਿਰੈਕਲਸ ਦਿਖਾਈਆਂ। ਜਿਵੇਂ ਵੈਰੀ ਕਰੰਟਲੀ ਜਿਹੜਾ ਸਾਡੇ ਖਿੱਤੇ ਚੋਂ ਜਿਹਨੂੰ ਕੈਥੋਲਿਕਸ ਨੇ ਸੇਂਟ ਡਿਕਲੇਅਰ ਕੀਤਾ, ਮਦਰ ਟੈਰੇਸਾ ਜੀ। ਔਰ ਫਿਰ ਜਿਹੜਾ ਹੁੰਦਾ, ਔਰ ਜਦੋਂ ਉਹਨਾਂ ਦੀ ਪੂਰੀ ਇੱਕ ਕਮੇਟੀ ਬੈਠਦੀ ਹੈ ਜਿਹੜੀ ਉਹਨਾਂ ਮਿਰੈਕਲਸ ਤੇ ਕਹਿੰਦਾ ਮੈਨੂੰ ਸੁਪਨੇ 'ਚੋਂ ਆਏ ਜਾਂ ਮੈਂ ਪ੍ਰੇ ਕੀਤਾ ਤੇ ਮੇਰੀ ਬਿਮਾਰੀ ਠੀਕ ਹੋ ਗਈ ਜਾਂ ਇਹ ਹੋਇਆ, ਉਹ ਫਿਰ ਉਹਨਾਂ ਦਾ ਇੱਕ ਆਪੋਜ਼ਿਟ ਗਰੁੱਪ ਬੈਠਦਾ ਹੈ ਜਿਹੜਾ ਅੰਗਰੇਜ਼ੀ ਦੀ ਇੱਕ ਟਰਮ ਹੈ ਡੈਵਲਸ ਐਡਵੋਕੇਟ ਜੀ, ਕਿ ਵੀ ਸ਼ੈਤਾਨ ਦਾ ਵਕੀਲ। ਉਹ ਇਨਫੈਕਟ ਉੱਥੋਂ ਹੀ ਆਇਆ ਕੈਥੋਲਿਸਿਜ਼ਮ ਤੋਂ, ਜਿਹੜੇ ਕਿ ਉਸ ਨੈਰੇਟਿਵ ਨੂੰ ਜਿਹੜਾ ਸੁਣਾਇਆ ਜਾ ਰਿਹਾ ਹੁੰਦਾ ਉਹਨੂੰ ਚੈਲੰਜ ਕਰਦੇ ਨੇ ਔਰ ਇਵੈਂਚੁਅਲੀ ਉਹ ਡਿਸਾਈਡ ਕਰਦੇ ਨੇ ਫਿਰ ਬਿਊਟੀਫਿਕੇਸ਼ਨ ਤੋਂ ਬਾਅਦ ਦੂਸਰਾ ਸੇਂਟਹੁੱਡ ਹੁੰਦਾ ਜੀ। ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਇਹ ਤਿੰਨੋਂ ਹੀ ਸੇਂਟ ਵੈਲੈਂਟਾਈਨ ਜਿਨ੍ਹਾਂ ਨੂੰ ਸੰਤ ਦੀ ਡਿਗਰੀ, ਸੰਤ ਦੇ ਨਾਲ ਨਵਾਜਿਆ ਗਿਆ, ਇਹਨਾਂ ਦਾ ਸੰਬੰਧ ਇਟਲੀ ਨਾਲ ਹੈ, ਰੋਮ ਨਾਲ ਹੈ। ਔਰ ਇਹਨਾਂ ਚੋਂ ਇੱਕ ਜਿਹੜੇ ਨੇ ਉਹ ਫਾਂਸੀ, ਇੱਕ ਬੀਹੈਡਿੰਗ ਦੇ ਨਾਲ ਮਾਰੇ ਗਏ ਔਰ ਥਰਡ ਜਿਹੜੇ ਨੇ ਉਹ ਆਪਣੇ 22 ਸੋਲਜਰਸ ਦੇ ਨਾਲ ਅਫਰੀਕਾ ਦੇ ਵਿੱਚ ਕਿਸੇ ਮਿਸ਼ਨ ਦੇ ਉੱਤੇ ਗਏ, ਮਾਰੇ ਗਏ। ਔਰ ਇਹਨਾਂ ਦਾ ਸੰਬੰਧ 3 ਸਦੀ ਦੇ ਨਾਲ ਹੈ, 3rd ਸੈਂਚੁਰੀ, ਮਤਲਬ ਜਦੋਂ ਅਸੀਂ 21ਵੀਂ ਸਦੀ ਦੀ ਗੱਲ ਕਰਦੇ ਹਾਂ ਆਲਮੋਸਟ 1800 ਸਾਲ ਪਹਿਲਾਂ ਜੀ। ਔਰ ਇਹ ਉਹ ਪੀਰੀਅਡ ਸੀ ਕਿ ਉਦੋਂ ਰਾਜ ਰੋਮਨ ਬਾਦਸ਼ਾਹਾਂ ਦਾ ਸੀ, ਰੋਮਨ ਐਮਪਾਇਰ ਸੀ ਔਰ ਜਿਹੜੇ ਕ੍ਰਿਸਚੀਅਨ ਸੀ ਉਹਨਾਂ ਦੀ ਪਰਸੀਕਿਊਸ਼ਨ ਹੁੰਦੀ ਸੀ ਕਿਉਂਕਿ ਔਰ ਇਹ ਲੰਬਾ ਵਕਤ ਜਦੋਂ ਈਵਨ ਜੀਸਸ ਕ੍ਰਾਈਸਟ ਨੂੰ ਵੀ ਜਿਹੜਾ ਸਲੀਬ ਤੇ ਚਾੜ ਕੇ ਮਾਰਿਆ ਉਹ ਉਹਨਾਂ ਨੇ ਰੋਮਨ ਐਮਪਾਇਰ ਨਹੀਂ ਮਾਰਿਆ ਔਰ ਇਹ ਬੜੇ ਲੁਕ ਛਿਪ ਕੇ ਔਰ ਅਗਲੀਆਂ 3-4 ਸਦੀਆਂ ਉਹਨਾਂ ਦੇ ਉੱਤੇ ਇਹ ਜ਼ੁਲਮ ਹੁੰਦੇ ਰਹੇ। ਫਿਰ ਫਾਈਨਲੀ ਰੋਮਨ ਐਮਪਾਇਰ ਜਿਹੜਾ ਉਹਨੂੰ ਮੰਨਣ ਵਾਲੇ ਜਿਹੜੇ ਨੇ ਉਹ ਦੇਵੀਆਂ ਦੇਵਤਿਆਂ ਨੂੰ ਮੰਨਦੇ ਸੀ। ਜਿਵੇਂ ਹਿੰਦੂ ਕਲਚਰ ਦੇ ਵਿੱਚ ਹਰ ਚੀਜ਼ ਦੀ ਦੇਵੀ ਹੈ ਜਾਂ ਦੇਵਤਾ ਹੈ, ਇਵੇਂ ਹੀ ਜਿਹੜੇ ਰੋਮਨ ਸੀ ਉਹਨਾਂ ਦੇ ਆਪਣੇ ਦੇਵੀ ਦੇਵਤੇ ਸੀ। ਕੁਛ ਉਹਨਾਂ ਦੇ ਜਿਵੇਂ ਗ੍ਰੀਕ ਨਾਲ ਸੰਬੰਧਿਤ ਨੇ ਉਹਨਾਂ ਨਾਲ ਸੰਬੰਧ ਸੀ। ਸੋ ਉਹਨਾਂ ਦਾ ਇਹ ਸਾਰਾ ਹੀ ਜਿਹੜਾ ਇਸ ਕਿਸਮ ਦਾ ਪਾਰਟ ਸੀ। ਔਰ 15 ਫਰਵਰੀ ਦਾ ਦਿਨ ਇੱਕ ਐਸਾ ਦਿਨ ਸੀ ਜਿਸ ਦਿਨ ਕਿ ਉਹ ਜਿਹੜੇ ਨੇ ਆਪਣੇ ਇਸ ਇੱਕ ਦੇਵਤੇ ਨੂੰ ਜਿਹੜਾ ਪ੍ਰੋਸਪੈਰਿਟੀ ਦਾ, ਰੀਪਰੋਡਕਸ਼ਨ ਦਾ ਔਰ ਖੁਸ਼ਹਾਲੀ ਦਾ ਦੇਵਤਾ ਮੰਨਿਆ ਜਾਂਦਾ ਸੀ, ਉਸ ਦੀ ਉਹ ਪੂਜਾ ਵੀ ਕਰਦੇ ਸੀ। ਕਿਉਂਕਿ ਜਿਵੇਂ ਹਿੰਦੂਆਂ ਦੇ ਵਿੱਚ ਪੂਜਾ ਦਾ ਕਨਸੈਪਟ ਹੈ, ਇਵੇਂ ਹੀ ਰੋਮਨ ਅੱਗ, ਪਾਣੀ ਸਾਰੇ ਹੀ ਇਹ ਦੇਵਤੇ ਸੀ, ਜਿਹੜੀਆਂ ਵੀ ਕੁਦਰਤ ਦੀਆਂ ਤਾਕਤਾਂ ਉਹ ਡਰਾਉਂਦੀਆਂ ਨੇ ਜਾਂ ਦੂਜੇ ਜੀ। ਸੋ ਇਸ ਦੌਰ ਦੇ ਵਿੱਚ ਜਦੋਂ ਕਿ ਕ੍ਰਿਸਚੀਅਨਿਟੀ ਦਾ ਜੇ ਨਵਾਂ ਬੇਸ ਬਣਨਾ ਸ਼ੁਰੂ ਹੋਇਆ, ਲੁਕ ਛਿਪ ਕੇ ਸੀ, ਐਮਪਾਇਰ ਜਿਹੜਾ ਉਹ ਜ਼ੁਲਮ ਕਰਦਾ ਸੀ। ਔਰ ਉਸ ਪੀਰੀਅਡ 'ਚ ਇਹ ਜਿਹੜੇ ਇੱਕ ਸੇਂਟ, ਔਰ ਦਿਲਚਸਪ ਗੱਲ ਇਹ ਹੈ ਵੀ ਅਸੀਂ ਤਾਂ ਆਪਣੀ ਸਿੱਖੀ ਤਾਂ 5.5 ਸਦੀਆਂ ਪੁਰਾਣੀ ਹੈ, ਅਸੀਂ ਤਾਂ ਆਪਣਾ ਇਤਿਹਾਸ ਹੀ ਕਰੰਟ ਸਾਨੂੰ ਯਾਦ ਨਹੀਂ ਹੈ। ਮੈਂ ਦੇਖ ਰਿਹਾ ਸੀ ਵੀ ਅੱਜ ਦੇ ਦਿਨ ਸਿੱਖ ਹਿਸਟਰੀ 'ਚ ਕੀ ਹੋਇਆ ਕਰੰਟ ਪੀਰੀਅਡ। ਸੋ ਉਹਦੇ 'ਚ ਆਇਆ ਕਿ ਵੀ ਅੱਜ ਦੇ ਦਿਨ 14 ਫਰਵਰੀ 1983 ਨੂੰ ਸ਼੍ਰੀ ਦਰਬਾਰ ਸਾਹਿਬ ਦਾ ਮਾਡਲ ਹਰਬੰਸ ਲਾਲ ਖੰਨੇ ਨੇ ਤੋੜਿਆ। CRPF ਔਰ ਜਿਹੜੇ ਦੂਸਰੇ ਜਨਸੰਘੀ ਗੁੰਡੇ ਸੀ ਉਹਨਾਂ ਦੀ ਗੁੰਡਾਗਰਦੀ ਨਾਲ 11 ਸਿੱਖ ਅੱਜ ਦੇ ਦਿਨ ਮਾਰੇ ਗਏ। ਔਰ ਜੇ ਅਸੀਂ ਬੀਤੇ 'ਚ ਜਾਈਏ ਕੋਈ ਦਿਨ ਐਸਾ ਨਹੀਂ ਹੈ ਜਿਹੜਾ ਸਾਡਾ ਹਿਸਟਰੀ ਦਾ ਦਿਨ ਨਾ ਹੋਵੇ। ਲੇਕਿਨ ਕਿਵੇਂ ਜਿਹੜੀਆਂ ਜਾਗਰੂਕ ਕੌਮਾਂ ਨੇ ਜਿਨ੍ਹਾਂ ਦੇ ਕੋਲ ਪੋਲੀਟੀਕਲ ਪਾਵਰ ਹੈ ਉਹ ਆਪਣੇ ਉਸ ਚੀਜ਼ ਨੂੰ ਜਿਹੜੀ ਹਵਾ 'ਚ ਹੈ ਉਹਨੂੰ ਵੀ ਕਿਵੇਂ ਧਰਤੀ ਤੇ ਉਤਾਰ ਰਹੇ ਨੇ। ਕਿਉਂਕਿ ਕੋਈ ਵੀ ਅਕਾਊਂਟ ਹਿਸਟੋਰੀਕਲ ਜਦੋਂ ਅਸੀਂ ਕੈਥੋਲਿਕਸ ਹਵਾਲੇ ਨਾਲ ਵੀ ਦੇਖਦੇ ਹਾਂ, ਅਦਰ ਦੈਨ ਕਿ ਇਹ ਤਿੰਨੋਂ ਹੀ ਡਿਫਰੈਂਟ ਸੇਂਟ ਵੈਲੈਂਟਾਈਨ ਨੇ ਜਿਨ੍ਹਾਂ ਨੂੰ 14 ਫਰਵਰੀ ਦਾ ਦਿਨ ਜਿਨ੍ਹਾਂ ਦੀ ਮੌਤ ਹੁੰਦੀ ਹੈ ਡਿਫਰੈਂਟ ਥਾਵਾਂ ਦੇ ਉੱਤੇ ਔਰ ਡਿਫਰੈਂਟ ਈਅਰਸ ਦੇ ਵਿੱਚ। ਪਰ ਕਿਉਂਕਿ ਜਿਹੜਾ ਪਹਿਲਾ ਸੇਂਟ ਵੈਲੈਂਟਾਈਨ ਹੈ ਜਿਹੜਾ ਮਾਰਿਆ ਜਾਂਦਾ ਔਰ ਉਸ ਨੂੰ ਜਿਹੜਾ ਦਫਨਾਇਆ ਜਾਂਦਾ, ਹੁਣ ਉਹਨਾਂ ਨੇ 2 ਸਾਲ ਪਹਿਲਾਂ ਕੈਥੋਲਿਕ ਚਰਚ ਦੀ ਮਦਦ ਦੇ ਨਾਲ, ਕਿਉਂਕਿ ਜਦੋਂ ਦਫਨਾਇਆ ਜਾਂਦਾ ਤਾਂ ਉਹਨਾਂ ਦੀਆਂ ਹੱਡੀਆਂ ਔਰ ਦੂਜੀਆਂ ਹੁੰਦੀਆਂ ਨੇ, ਉਹਨਾਂ ਨੇ ਉਹ ਐਕਸਪਰਟਸ ਔਰ ਉਹਦੇ 'ਚ ਐਨਾਟਮੀ ਦੇ, ਫਿਜ਼ੀਓਲੋਜੀ, ਐਂਥਰੋਪੋਲੋਜੀ ਔਰ ਜਿਹੜੀ ਅੱਜ ਕੱਲ੍ਹ 3D ਟੈਕਨੀਕ ਹੈ ਕ੍ਰੀਏਟ ਕਰਨ ਦੀ ਪਿਕਚਰ। ਸੋ ਸਭ ਤੋਂ ਪਹਿਲਾਂ ਜਿਹੜੀਆਂ ਲੈਫਟ ਓਵਰ ਬੋਨਸ ਸੀ ਉਹਨਾਂ ਨੇ ਉਸ ਦੇ ਫੋਸਿਲਸ ਤੋਂ ਤਿਆਰ ਕੀਤਾ ਵੀ ਉਹਦੀ ਲੁੱਕ ਕਿਵੇਂ ਹੋਏਗੀ, ਕਿਉਂਕਿ ਉਦੋਂ ਕੈਮਰਾ ਤਾਂ ਹੈ ਨਹੀਂ ਇਸ ਕੇ ਸੇਂਟ ਵੈਲੈਂਟਾਈਨ ਕਿਵੇਂ ਹੋਏਗਾ। ਉਹਨਾਂ ਨੇ ਫਿਰ ਉਹ ਸਾਰੇ ਐਕਸਪਰਟਸ ਨੂੰ ਲਿਆ ਔਰ ਹੁਣ ਜਿਹੜੀ ਕਿ ਪਿਛਲੇ ਹਫਤੇ ਹੀ ਉਹ ਇਮੇਜ ਸਾਹਮਣੇ ਆਇਆ, ਉਹਨਾਂ ਨੇ ਫਿਰ ਉਸ 3D ਟੈਕਨੀਕ ਦੇ ਨਾਲ ਉਸ ਦੀ ਜਿਹੜੀ ਲੁੱਕ ਹੈ ਉਸ ਨੂੰ ਉਹਨਾਂ ਨੇ ਇਮੇਜ ਬਣਾ ਕੇ ਉਸ ਦੀਆਂ ਪਿਕਚਰਸ ਜਿਹੜੀਆਂ ਨੇ ਇਹ ਸਰਕੂਲੇਟ ਹੋਈਆਂ ਕਿ ਸੇਂਟ ਵੈਲੈਂਟਾਈਨ ਜਿਹੜਾ ਇੱਕ ਪੇਂਡੂ ਕਿਸਮ ਦਾ ਦੇਹਾਤੀ
ਔਰ ਇੱਕ ਐਵਰੇਜ ਉਸ ਦੀ ਲੁੱਕ ਸੀ। ਇਹ ਉਹਨਾਂ ਨੇ ਉਸ ਦੇ ਉਹ ਸਾਰੇ ਜਿਹੜੇ ਫਾਸਲ ਨੇ, ਉਸ ਦੀਆਂ ਬੋਨਸ ਨੇ ਔਰ ਉਸ ਦੀ ਸਾਰੀ ਹੋਰ ਟੈਕਨੀਕ, ਉਸ ਵੇਲੇ ਦਾ ਸਾਰੇ ਦਾਇਰਾਕਾਰ ਨੂੰ ਸਟੱਡੀ ਕਰਕੇ ਜਿਹੜਾ ਇਹ ਸਾਰੇ ਨੂੰ ਲਿਆਂਦਾ। ਔਰ ਇਹ 3rd ਸੈਂਚੁਰੀ 'ਚ ਹੋਇਆ ਜਦੋਂ ਕਿ ਉੱਥੇ ਰੋਮਨ ਐਮਪਾਇਰ ਸੀ। ਔਰ ਇਟਲੀ ਦਾ ਪਾਦੂਵਾ ਪ੍ਰਾਂਤ ਹੈ ਜਿੱਥੇ ਕਿ ਸੇਂਟ ਜਾਰਜ ਚਰਚ ਹੈ ਜਿਹਦੇ 'ਚ ਉਹਦੀਆਂ ਹੱਡੀਆਂ ਰੱਖੀਆਂ ਹੋਈਆਂ ਸੀ, ਉੱਥੋਂ ਉਹਨਾਂ ਨੇ ਇਸ ਇਮੇਜ ਨੂੰ ਬਿਲਡ ਕੀਤਾ। ਔਰ ਦੂਸਰਾ ਪਾਰਟ ਜਿਹੜਾ ਹੈ 494 ਦੇ ਵਿੱਚ ਕੈਥੋਲਿਕ ਚਰਚ ਨੇ, ਪੋਪ ਨੇ ਉਦੋਂ ਤੱਕ ਪਾਵਰਫੁਲ ਹੋ ਗਏ ਸੀ, ਇਹ ਮਨਾ ਕਰ ਦਿੱਤਾ ਸੀ ਕਿ ਵੀ ਇਹ ਜਿਹੜਾ ਤਿਉਹਾਰ ਹੈ 14 ਦਾ, ਇਹ ਪੇਗਨ ਦਿਨ ਹੈ, ਇਹ ਆਪਣੇ ਦੇਵਤਿਆਂ ਨੂੰ ਖੁਸ਼ ਕਰਨ ਲਈ ਮਨਾਉਂਦੇ ਸੀ ਔਰ ਇਹ ਤੁਸੀਂ ਨਹੀਂ ਸੈਲੀਬ੍ਰੇਟ ਕਰਨਾ। ਸੋ ਕੁੱਲ ਮਿਲਾ ਕੇ ਔਰ ਜਿਹੜੀ ਪਹਿਲੇ ਇਸ ਸੇਂਟ ਵੈਲੈਂਟਾਈਨ ਨਾਲ ਜੁੜੀਆਂ ਹੋਈਆਂ 2 ਕਹਾਣੀਆਂ ਨੇ ਜਿਨ੍ਹਾਂ ਦਾ ਕੋਈ ਹਿਸਟੋਰੀਕਲ ਬੇਸਿਸ ਨਹੀਂ ਹੈ, ਪਰ ਇਹ ਆਂਦਾ ਹੈ ਕਿ ਵੀ ਉਹ ਇੱਕ ਬਾਗ ਚੋਂ ਗੁਜ਼ਰ ਰਿਹਾ ਸੀ ਔਰ ਉਹਦੇ 'ਚ ਇੱਕ ਜਿਹੜਾ ਪ੍ਰੇਮੀ ਜੋੜਾ ਹੈ ਉਹ ਆਪਸ ਦੇ ਵਿੱਚ ਝਗੜ ਰਿਹਾ ਸੀ ਇੱਕ ਦੂਜੇ ਦੇ ਨਾਲ, ਤੇ ਉਹਨੇ ਉਹਨਾਂ ਨੂੰ ਗੁਲਾਬ ਦਾ ਫੁੱਲ ਦਿੱਤਾ ਕਿ ਆਪਸ ਝਗੜੋ ਨਾ, ਆਪਣੀ ਗੱਲਬਾਤ ਜਿਹੜੀ ਆ ਆਰਾਮ ਨਾਲ ਨਿਬੇੜੋ। ਕੁਝ ਸਮਾਂ ਪਾ ਕੇ ਉਹਨਾਂ ਦੇ ਜਦੋਂ ਕਿ ਆਪਸ ਦੇ ਵਿੱਚ ਉਹਨਾਂ ਦੀ ਅੰਡਰਸਟੈਂਡਿੰਗ ਹੋਈ, ਉਹਨਾਂ ਨੇ ਉਹਨੂੰ ਅਪਰੋਚ ਕੀਤਾ ਕਿ ਵੀ ਸਾਡਾ ਤੂੰ ਵਿਆਹ ਪੜ੍ਹਾ ਦੇ। ਉਹਨੇ ਕ੍ਰਿਸਚਨ ਰੀਤੀ ਨਾਲ ਪੜ੍ਹਾਇਆ। ਇਹ ਇੱਕ ਕਹਾਣੀ ਜਿਹੜੀ ਹੈ ਉਹ ਇਸ 14 ਫਰਵਰੀ ਦੇ ਨਾਲ ਜੁੜੀ। ਔਰ ਦੂਸਰੀ ਜਿਹੜੀ ਹੈ ਕਿ ਵੀ ਇੱਕ ਜਿਹੜਾ ਇਸ ਕਿਸਮ ਦਾ ਕਪਲ ਜਿਹੜਾ, ਕਿਉਂਕਿ ਇਹ ਬੈਂਡ ਸੀ ਕ੍ਰਿਸਚੀਅਨਿਟੀ ਔਰ ਉਹਨਾਂ 'ਚ ਜਿਹੜਾ ਉਹ ਉਹਨਾਂ ਦਾ ਵਿਆਹ ਨਹੀਂ ਸੀ ਹੁੰਦਾ। ਇਨ ਦਾ ਮੀਨ ਟਾਈਮ ਕੁੜੀ ਨੂੰ ਜਿਹੜਾ ਉਹ TB ਹੋ ਗਈ ਔਰ ਸਮਾਂ ਪਾ ਕੇ ਜਦੋਂ ਉਹ ਮਰਨ ਕੰਢੇ ਸੀ, ਉਹਦਾ ਜਿਹੜਾ ਹਸਬੈਂਡ ਜਿਹਨੇ ਬਣਨਾ ਸੀ ਉਹਨੇ ਸੇਂਟ ਵੈਲੈਂਟਾਈਨ ਨੇ ਪੜ੍ਹਾਇਆ ਉਸ ਵਿਆਹ ਨੂੰ ਔਰ ਉਹਨਾਂ ਦੋਨਾਂ ਦੀ ਫਿਰ ਮੌਤ ਹੋਈ। ਸੋ ਇਸ ਦੇ ਨਾਲ ਇਹਦਾ ਵੀ ਕੋਈ ਕੈਥੋਲਿਸਿਜ਼ਮ ਦੀ ਆਪਣੀ ਹਿਸਟਰੀ ਦੇ ਵਿੱਚ ਕੋਈ ਬੇਸ ਨਹੀਂ ਹੈ, ਲੇਕਿਨ ਇਹ ਪਾਰਟ ਤੋਂ ਜਿਹੜਾ ਇਹ ਸਾਰਾ ਸ਼ੁਰੂਆਤ ਹੋਇਆ ਔਰ ਮੈਂ ਸਮਝਦਾ ਹਾਂ ਵੀ ਇਹ 20th ਸੈਂਚੁਰੀ ਦੇ ਵਿੱਚ ਖਾਸ ਤੌਰ ਤੇ ਔਰ ਇਹਦੇ 'ਚ ਫਿਰ ਜਿਹੜਾ ਕੁਝ ਕਹਾਣੀਆਂ ਇਸ ਨਾਲ ਵੀ ਜੁੜਦੀਆਂ ਨੇ ਕਿ ਵੀ ਜਦੋਂ ਵੈਲੈਂਟਾਈਨ ਨੂੰ ਜੇਲ੍ਹ ਦੇ ਵਿੱਚ ਬੰਦ ਰੱਖਿਆ ਗਿਆ ਤੇ ਉਹ ਖਿਡੌਣੇ ਜਾਂ ਕੋਈ ਹੋਰ ਚੀਜ਼ਾਂ ਜਿਹੜੀਆਂ ਕਿ ਹੈਂਡੀਕੈਪ ਬੱਚੇ ਨੇ ਜਾਂ ਦੂਸਰੇ ਨੇ ਉਹਨਾਂ ਦੇ ਲਈ ਬਣਾ ਕੇ ਬਤੌਰੇ ਗਿਫਟ ਔਰ ਫਿਰ ਜਿਹੜਾ ਜੇਲਰ ਦੇ ਨਾਲ ਡਾਇਲੌਗ, ਉਹਦਾ ਬੱਚਾ ਬਿਮਾਰ ਹੋ ਗਿਆ, ਉਹਨੇ ਪ੍ਰੇ ਕੀਤਾ ਔਰ ਉਸ ਦੇ ਮੈਸੇਜ, ਇਹ ਸਾਰੀਆਂ ਜਿਵੇਂ ਬਹੁਤ ਸਾਰਾ ਅਸੀਂ ਦੇਖਦੇ ਹਾਂ ਕਿ ਵੀ ਅਸਲੀ ਗੱਲ ਕੋਈ ਹੁੰਦੀ ਨਹੀਂ, ਲੇਕਿਨ ਇੱਕ ਨੈਰੇਟਿਵ ਬਣ ਜਾਂਦਾ ਹੈ ਔਰ ਉਸ ਨੈਰੇਟਿਵ ਦੇ ਨਾਲ ਜਿਹੜੀ ਗੱਲ ਹੈ ਉਹ ਅੱਗੇ ਤੋੜ ਦਿੱਤੀ ਜਾਂਦੀ ਹੈ। ਔਰ ਜਿਵੇਂ ਸਾਡੀ ਟੈਕਨੀਕਲ ਟੀਮ ਦੇ ਵੀਰ ਦੱਸ ਰਹੇ ਸੀ, ਜਦੋਂ ਮੈਂ ਉਹਨਾਂ ਨੂੰ ਗੱਲ ਕੀਤੀ, ਹੁਣ ਜਿਹੜੇ ਯੰਗਰ ਜਨਰੇਸ਼ਨ ਹੈ ਉਹ ਮੈਨੂੰ ਕਹਿੰਦੇ ਜੀ ਉਹ ਪੰਜਾਬ ਤਾਂ ਇਹਨੂੰ ਨਵਰਾਤਰੇ ਕਹਿੰਦੇ ਨੇ, ਆਸ਼ਕਾਂ। ਮੈਂ ਕਿਹਾ ਜੀ ਕਾਹਨੂੰ ਕਹਿੰਦੇ ਜੀ, ਉਹਨਾਂ ਨੇ 4-5 ਉਹਨਾਂ ਨੇ ਕਿਹਾ ਜੀ ਇੱਕ ਦਿਨ ਰੋਜ਼ ਦਿਵਸ ਹੈ, ਫਲਾਣਾ ਦਿਵਸ ਹੈ, ਭੇਟਾ ਦਿਵਸ ਹੈ, ਤਰਲੇ ਦਿਵਸ ਹੈ, ਫਲਾਣਾ ਦਿਵਸ ਜੀ, ਉਹ ਪੂਰੇ ਨਵਰਾਤਰੇ ਬਣ ਗਏ ਕਿ 7 ਦਿਨ। ਸੋ ਇਨ ਦਾ ਐਂਡ ਆਫ ਦਾ ਡੇ ਕਮਰਸ਼ੀਅਲਾਈਜੇਸ਼ਨ ਔਰ ਇਹਦਾ ਜਿਹੜਾ ਮੈਂ ਸਮਝਦਾ ਕਿ ਵੀ ਇਹ ਨਹੀਂ ਹੈ ਕਿ ਅਸੀਂ ਜਦੋਂ ਗੁਰਮਤ ਦੇ ਨੁਕਤਾ ਨਿਗਾਹ ਤੋਂ ਦੇਖਦੇ ਹਾਂ, ਇਸ਼ਕ ਹਕੀਕੀ ਦੇ ਨਾਲ ਅਸੀਂ ਗੱਲ ਦੀ ਸ਼ੁਰੂਆਤ ਕੀਤੀ। ਗੁਰੂ ਗ੍ਰੰਥ ਸਾਹਿਬ 'ਚ ਗੁਰਬਾਣੀ ਦੇ ਅੰਦਰ ਅਸੀਂ ਇਸ ਸਾਰੇ ਪਾਰਟ ਨੂੰ, ਉਸ ਅਲੰਕਾਰ ਨੂੰ ਜਿਹੜਾ, ਕਿਉਂਕਿ ਅਲਟੀਮੇਟਲੀ ਪਿਆਰ ਬੇਸਿਸ ਹੈ ਦੁਨੀਆ ਦੀ ਕ੍ਰੀਏਸ਼ਨ ਦਾ, ਰੱਬ ਨਾਲ ਮਿਲਾਪ ਦਾ ਔਰ ਜੀਵਨ ਦਾ ਮਕਸਦ ਵੀ। ਜਦੋਂ ਅਸੀਂ ਅੱਜ ਇਸ ਦਿਨ ਦੇ ਉੱਤੇ ਗੱਲ ਕਰ ਰਹੇ, ਫਿਰ ਸਾਡੀਆਂ ਮਨ ਦੀਆਂ ਨਜ਼ਰਾਂ ਸਾਹਮਣੇ ਆਪਣੇ ਇਤਿਹਾਸ ਦੇ ਹਜ਼ਾਰਾਂ ਉਹ ਬਲਕਾਰ ਯੋਧੇ, ਉਹ ਸ਼ਹੀਦ ਬੀਤੇ ਦੇ ਅੱਜ ਦੇ ਹੋਣੇ ਚਾਹੀਦੇ ਨੇ ਜਿਨ੍ਹਾਂ ਨੇ ਸੱਚ ਨੂੰ ਪਿਆਰ ਕੀਤਾ, ਜਿਹੜੇ ਪਿਆਰ ਦੇ ਰਸਤੇ ਤੇ ਤੁਰੇ। ਔਰ ਇਹ ਇਸ਼ਕ ਹਕੀਕੀ ਦਾ ਰਸਤਾ ਹੀ ਆਪਣਾ ਸਭ ਕੁਝ ਛੱਡ ਕੇ, ਔਰ ਇਹ ਕ੍ਰਾਈਟੇਰੀਆ ਗੁਰੂ ਨਾਨਕ ਸਾਹਿਬ ਨੇ ਜਿਹੜਾ ਉਹ ਸੈੱਟ ਕੀਤਾ, ਜੋ ਤੋ ਪ੍ਰੇਮ ਖੇਲਨ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਕਿ ਜੇ ਤੈਨੂੰ ਪਿਆਰ ਦੀ ਖੇਡ ਖੇਡਣ ਦਾ ਸ਼ੌਕ ਹੈ ਤਾਂ ਸਿਰ ਨੂੰ ਤਲੀ ਤੇ ਰੱਖ ਲੈ ਤੇ ਮੇਰੀ ਗਲੀ ਵਿੱਚ ਆ ਜਾ। ਇਸ ਰਸਤੇ ਤੇ ਜਿਸ ਨੇ ਵੀ ਪੈਰ ਪਾਇਆ ਉਸਨੇ ਸਿਰ ਦੇ ਦਿੱਤਾ, ਪਿੱਠ ਨਹੀਂ ਦਿਖਾਈ। ਸੋ ਇਸ਼ਕ ਹਕੀਕੀ ਦਾ ਕ੍ਰਾਈਟੇਰੀਆ ਜਿਹੜਾ ਔਰ ਰੂਹਾਨੀਅਤ ਦੀ ਦੁਨੀਆ ਦਾ, ਜਿਸ ਨੂੰ 10ਵੇਂ ਪਾਤਸ਼ਾਹ ਨੇ ਫਰਮਾਇਆ ਕਿ ਕਹਾਂ ਭਇਓ ਜੋ ਦਉ ਲੋਚਨ ਮੂੰਦ ਕੇ ਬੈਠ ਰਹਿਓ, ਬਕ ਧਿਆਨ ਲਗਾਇਓ,
नाथ फिर्यो लिए सात समुंदरन, लोक गयो पर लोक गवायो, बास कियो विख्यान सो बैठ के, ऐसे ही ऐसे सो बैस बितायो, साच कहो सुन लिहो सबे, जिन प्रेम कियो तिन ही प्रभ पायो। ਹੁਣ ਇਸ ਸਾਰੇ 'ਚ ਜਿਹੜੇ ਉਸ ਵੇਲੇ ਦੇ ਰੂਹਾਨੀਅਤ ਦੇ ਰੱਬ ਨੂੰ ਪਾਣ ਦੇ ਤੌਰ ਤਰੀਕੇ, ਅੱਖਾਂ ਬੰਦ ਕਰਕੇ ਸਮਾਧੀਆਂ ਲਾਣੀਆਂ, ਯੋਗ ਕਰਨਾ, ਤੀਰਥਾਂ ਦੇ ਨਹਾਉਂਦੇ ਫਿਰਨਾ, ਬੜੇ ਬੜੇ ਸ਼ਾਸਤਰਾਰਥ ਵਿਖਿਆਨ ਕਰਨੇ, ਪਰ ਦਸਵੇਂ ਪਾਤਸ਼ਾਹ ਨੇ ਫਰਮਾਇਆ ਕਿ ਅਲਟੀਮੇਟਲੀ ਜਿਹੜੀ ਰੱਬ ਦੀ ਪ੍ਰਾਪਤੀ ਹੈ ਉਸ ਦਾ ਇੱਕੋ ਇੱਕ ਜਿਹੜਾ ਰਸਤਾ ਹੈ ਜਿਹੜਾ ਕਿ ਬਿਨਾਂ ਰੁਕਾਵਟ, ਉਹ ਹੈ ਉਸ ਦੇ ਨਾਲ ਇਸ਼ਕ, ਉਸ ਦੇ ਨਾਲ ਮੁਹੱਬਤ, ਉਸ ਦੇ ਨਾਲ ਪਿਆਰ। ਔਰ ਜਦੋਂ ਅਸੀਂ ਆਪਣੇ ਦੁਨਿਆਵੀ ਜੀਵਨ 'ਚ ਦੇਖਦੇ ਹਾਂ, ਮੈਂ ਸਮਝਦਾ ਵੀ ਰੱਬ ਤੋਂ ਬਾਅਦ ਜੇ ਕੋਈ ਦੂਸਰਾ ਸਾਡੇ ਪਿਆਰ ਦਾ ਹੱਕਦਾਰ ਹੈ, ਉਹ ਵੀ ਰੱਬ ਨਾਲ ਜੋੜ ਕੇ, ਕਿਉਂਕਿ ਉਹ ਕਾਰਨ ਬਣਦਾ ਹੈ, ਕਰਤੇ ਨੇ ਕਾਰਨ, ਉਹ ਸਾਡੇ ਮਾਤਾ ਪਿਤਾ ਨੇ ਜਿਨ੍ਹਾਂ ਪ੍ਰਥਾਏ ਅਸੀਂ ਜਦੋਂ ਵੀ ਇਹ ਦੇਖਦੇ ਹਾਂ ਕਿ ਵੀ ਉਹ ਸਾਨੂੰ ਦੁਨੀਆ 'ਚ ਲਿਆਉਣ ਦਾ ਕਾਰਨ ਨੇ। ਔਰ ਇਸ ਨੂੰ ਜਦੋਂ ਅਸੀਂ ਗੁਰਬਾਣੀ ਦੇ ਕਸਵੱਟੀ ਤੇ ਦੇਖਦੇ ਹਾਂ, ਚੌਥੇ ਪਾਤਸ਼ਾਹ ਦਾ ਇਹ ਫਰਮਾਨ ਹੈ, ਕਾਹੇ ਪੂਤ ਝਗਰਤ ਹੋ ਸੰਗ ਬਾਪ, ਜਿਨ ਕੇ ਜਨੇ ਬਡੀਰੇ ਤੁਮ ਹੋ, ਤਿੰਨ ਸਿਓ ਝਗਰਨ ਪਾਪ। ਕਿ ਪੁੱਤਰ ਕਿਉਂ ਪਿਓ ਨਾਲ ਝਗੜਾ ਕਰਦਾ, ਜਿਹਨੇ ਤੈਨੂੰ ਜਣਿਆ, ਜਿਹਨੇ ਤੈਨੂੰ ਵੱਡਾ ਕੀਤਾ, ਉਹਦੇ ਨਾਲ ਝਗੜਨਾ ਪਾਪ ਹੈ। ਫਿਰ ਮੈਂ ਸਮਝਦਾ ਵੀ ਇਹ ਨਹੀਂ ਕਿ ਅਸੀਂ ਕੋਈ ਜਿੱਥੇ ਜੀਵਨ ਸਾਥੀ ਜਾਂ ਤੁਹਾਡਾ ਹਮਸਫਰ ਹੈ ਜਿਸ ਨੇ ਦੁੱਖ ਸੁੱਖ ਦੇ ਵਿੱਚ ਤੁਹਾਡਾ ਇੱਕ ਬੜਾ ਅਹਿਮ ਰਿਸ਼ਤਾ ਹੈ, ਇਸ ਨੂੰ ਈਵਨ ਮੈਂ ਦੇਖਦਾ ਕਿ ਵੀ ਜਦੋਂ ਇਸ਼ਕ ਹਕੀਕੀ ਨੂੰ ਵੀ ਬਿਆਨ ਕੀਤਾ ਦੁਨੀਆਦਾਰੀ ਦੇ ਵਿੱਚ, ਇੱਕ ਰੱਬ ਨੇ ਜਿਹੜਾ ਈਵਨ ਜਦੋਂ ਵਾਰਿਸ ਸ਼ਾਹ ਨੇ ਹੀਰ ਲਿਖੀ ਔਰ ਉਹਨੇ ਹੀਰ ਰਾਂਝੇ ਦਾ ਕਿੱਸਾ ਲਿਖਣ ਤੋਂ ਪਹਿਲਾਂ ਉਹਨਾਂ ਨੇ ਵਾਰਿਸ ਨੇ ਵੀ ਜਿਹੜਾ ਉਹ ਇਹ ਕਿਹਾ ਕਿ ਬਈ ਪਹਿਲਾਂ ਖੁਦ ਰੱਬ ਨੇ ਇਸ਼ਕ ਕੀਤਾ ਜੀ, ਔਰ ਉਹਨਾਂ ਨੇ ਕਿਹਾ ਵੀ ਨਬੀ ਹਜ਼ਰਤ ਮੁਹੰਮਦ ਸਾਹਿਬ ਉਹ ਮਸ਼ੂਕ ਨੇ। ਸੋ ਈਵਨ ਉਸ ਲੈਵਲ ਦੇ ਜਦੋਂ ਦੁਨਿਆਵੀ ਕਿੱਸੇ ਨੂੰ ਵੀ ਉਹਨਾਂ ਨੇ ਬਣਾਇਆ, ਜਿਹੜਾ ਉਹਨਾਂ ਨੇ ਖੁਦ ਹੀ ਕਿਹਾ ਵੀ ਯਾਰ ਇਕੱਠੇ ਹੋਏ, ਉਹਨਾਂ ਨੇ ਕਿਹਾ ਜੀ ਕੋਈ ਕਿੱਸਾ ਬਣਾਓ, ਪਰ ਉਹਨਾਂ ਨੇ ਕਿਹਾ ਵੀ ਪਹਿਲਾਂ ਰੱਬ ਨੇ ਖੁਦ ਇਸ਼ਕ ਕੀਤਾ ਔਰ ਰੱਬ ਦੀ ਮਸ਼ੂਕ ਜਿਹੜੀ ਹੈ ਉਹ ਨਬੀ ਨੇ। ਸੋ ਜ਼ਾਹਰ ਹੈ ਵੀ ਰੂਹਾਨੀਅਤ ਦੀ ਦੁਨੀਆ ਦੇ ਵਿੱਚ ਵੀ ਜਦੋਂ ਤੁਸੀਂ ਗੱਲ ਸਮਝਾਣੀ ਹੈ, ਔਰ ਮੈਂ ਇਹ ਦੇਖਦਾ ਬਾਬਾ ਫਰੀਦ ਜਿਨ੍ਹਾਂ ਦੀ ਸ਼ਲੋਕ ਮੈਂ ਸਮਝਦਾ ਵੀ ਜਿੰਨੀ ਵਾਰੀ ਤੁਸੀਂ ਪੜ੍ਹੋ ਹਰ ਵਾਰ ਉਸ ਦਾ ਨਵਾਂ ਅਰਥ ਨਾਜ਼ਲ ਹੁੰਦਾ, ਤੇ ਉਹਨਾਂ ਦੇ ਉਹ ਦੋ ਸ਼ਲੋਕ ਜਿਹੜੇ ਕਿ ਹਮੇਸ਼ਾ ਹੀ ਇਸ ਇਸ਼ਕ ਹਕੀਕੀ ਦੀ ਗੱਲ ਕਰਦੇ ਆ, ਉਹਨਾਂ ਸਿੰਬਲਸ ਨੂੰ ਇਸਤੇਮਾਲ ਕਰਦੇ ਨੇ। ਫਰੀਦਾ ਗਲੀਏ ਚਿੱਕੜ ਦੂਰ ਕਰ, ਨਾਲ ਪਿਆਰੇ ਨੇਹੋ, ਚਲਾਂ ਤਾਂ ਭਿੱਜੋ ਕੰਬਲੀ, ਰਹਾਂ ਤਾਂ ਟੁੱਟੇ ਨੇਹੋ। ਕਿ ਭਾਈ ਹੁਣ ਦੂਰ ਮੇਰਾ ਮੁਰਸ਼ਦ ਹੈ, ਮੇਰਾ ਪੀਰ ਹੈ, ਮੇਰਾ ਪਿਆਰੇ, ਕਿ ਗਲੀਏ ਚਿੱਕੜ, ਔਰ ਮੀਂਹ ਪੈ ਰਿਹਾ ਜ਼ੋਰਦਾਰ, ਗਲੀਆਂ ਚਿੱਕੜ ਨਾਲ ਭਰੀਆਂ ਹੋਈਆਂ ਨੇ, ਹੁਣ ਉਹ ਨੇ ਮੈਨੂੰ ਖਿੱਚਦਾ ਹੈ ਕਿ ਮੈਂ ਜਾਵਾਂ ਆਪਣੇ ਪਿਆਰੇ ਦੇ ਕੋਲ, ਪਰ ਚਲਾਂ ਤਾਂ ਭਿੱਜੇ ਕੰਬਲੀ, ਰਹਾਂ ਤਾਂ ਹੁਣ ਉਹ ਮਨ ਦੇ ਵਿੱਚ ਦੁਬਦਾ ਹੈ, ਡਿਊਲਿਜ਼ਮ ਹੈ ਕਿ ਵੀ ਜੇ ਮੈਂ ਜਾਵਾਂਗਾ ਤੇ ਸਭ ਕੁਝ ਭਿੱਜ ਜਾਏਗਾ, ਚਿੱਕੜ ਨਾਲ ਲਿਬੜ ਜਾਵਾਂਗਾ, ਤੇ ਜੇ ਮੈਂ ਨਹੀਂ ਜਾਂਦਾ ਤੇ ਫਿਰ ਮੇਰਾ ਨੇ ਉਸ ਪਿਆਰੇ ਦੇ ਨਾਲ ਟੁੱਟਦੇ, ਤੇ ਫਿਰ ਉਹਨਾਂ ਦਾ ਫੈਸਲਾ ਉਹੀ ਹੈ ਜਿਹੜੇ ਸੱਚੇ ਆਸ਼ਿਕ ਇਸ਼ਕ ਹਕੀਕੀ ਦੇ ਪਾਂਦੀ, ਜੇਕਰ ਝੱਖੜ ਝਾਗੀ ਮੀਂਹ ਵਸੇ, ਭੀ ਗੁਰ ਦੇਖਣ ਜਾਏ। ਕਿ ਝੱਖੜ ਹੋਏ, ਚਾਰ ਚਫੇਰੇ ਤੂਫਾਨ ਹੋਣ, ਫਿਰ ਵੀ ਗੁਰੂ ਦੇ ਦਰ ਤੇ ਜਾਣੇ। ਔਰ ਉਸ ਨੂੰ ਹੀ ਬਾਬਾ ਫਰੀਦ ਫਿਰ ਬਿਆਨ ਕਰਦੇ ਨੇ, ਭਿੱਜੋ ਸਿੱਜੋ ਕੰਬਲੀ, ਅੱਲਾਹ ਵਰਸੈ ਮੇਹੋ, ਜਾਏ ਮਿਲਾਂ ਤੇ ਨਾ ਸੱਜਣਾ, ਟੁੱਟੇ ਨਾ ਹੀ ਨੇ। ਕਿ ਭਾਈ ਕਿਉਂ ਮੇਰਾ ਨੇ ਟੁੱਟੇ, ਭਿੱਜਦੀ ਰਹਿ ਸਿੱਜਦੀ ਰਹਿ ਕੰਬਲੀ ਕਿਸੇ ਪਾਸੇ ਜਾਏ, ਮੈਂ ਅਲਟੀਮੇਟਲੀ ਜਿਹੜਾ ਉਸ ਪਿਆਰੇ ਨੂੰ ਮਿਲਣਾ। ਔਰ ਜਦੋਂ ਅਸੀਂ ਆਪਣੇ ਖਿੱਤੇ ਦੇ ਵਿੱਚ ਦੇਖਦੇ ਹਾਂ ਜਿਹੜੀਆਂ ਫੋਕਲੋਰ ਦੀਆਂ ਕਹਾਣੀਆਂ ਨੇ, ਅੱਜ ਤਾਂ ਬਹੁਤ ਸਾਰਾ ਕੁਝ ਜਿਹੜਾ ਉਹ ਇਸ ਜਿਸ ਲੈਵਲ ਤੇ ਅਸੀਂ ਈਵਨ ਇਨਸਾਨੀ ਰਿਸ਼ਤੇ ਵੀ ਲੈ ਆਉਂਦੇ ਨੇ, ਜੇ ਇਵੇਂ ਨਾ ਹੁੰਦੇ ਤਾਂ ਸ਼ਾਇਦ ਆ ਜਿਹੜੇ ਸਾਡੇ ਸਮਾਜ ਦੇ ਵਿੱਚ ਖਿਚਾਅ ਹੈ, ਦਾਜ ਵਰਗੀਆਂ ਲਾਹਨਤਾਂ ਨੇ, ਅੱਜ ਚੰਗੇ ਬੱਚੇ ਬੱਚੀਆਂ ਦੇ ਲਈ ਜਿਹੜੇ ਰਿਸ਼ਤੇ ਮਿਲਣੇ
ਉਹ ਸੌਖੇ ਨਹੀਂ ਨੇ, ਜੀ ਕਿਉਂਕਿ ਜਿਸ ਕਿਸਮ ਦੀ ਗਰੀਡ, ਜਿਸ ਕਿਸਮ ਦਾ ਲਾਲਚ, ਜਿਸ ਕਿਸਮ ਦਾ ਇਹ ਕੰਪੀਟੀਸ਼ਨ ਦੇ ਨਾਂ ਥੱਲੇ ਇੱਕ ਦੌੜ ਸ਼ੁਰੂ ਹੋਈ ਹੈ, ਜੀ ਬਹੁਤ ਵਾਰ ਇਹ ਜਿਹੜੀ ਬੇਸ਼ੱਕ ਇੱਕ ਬੜੀ ਪਤਲੀ ਲੀਕ ਹੁੰਦੀ ਹੈ ਲਵ ਔਰ ਲਸਟ ਦੇ ਵਿੱਚ, ਪਿਆਰ ਔਰ ਵਾਸਨਾਤਮਕ ਰੁਚੀਆਂ ਦੇ ਵਿੱਚ, ਪਰ ਬਹੁਤ ਕੁਝ ਜੋ ਨਜ਼ਰ ਆਉਂਦਾ ਹੈ, ਮੈਂ ਕਿਸੇ ਤੇ ਕੋਈ ਸਵਾਲੀਆ ਨਿਸ਼ਾਨ ਨਹੀਂ ਲਾਉਂਦਾ, ਲੇਕਿਨ ਬਹੁਤ ਕੁਝ ਜਿਹੜਾ ਨਜ਼ਰ ਆਉਂਦਾ ਹੈ ਜਿਸ ਨੂੰ ਪਿਆਰ ਦੇ ਨਾਂ ਥੱਲੇ ਬਿਆਨ ਕੀਤਾ ਜਾਂਦਾ ਹੈ, ਉਹ ਲਸਟ ਤੋਂ ਵੱਧ ਕੇ ਸ਼ਾਇਦ ਬਹੁਤਿਆਂ ਲਈ ਕੋਈ ਅਹਿਮੀਅਤ ਨਹੀਂ ਰੱਖਦਾ। ਲੇਕਿਨ ਸਾਡੇ ਉਸ ਖਿੱਤੇ ਦੇ ਵਿੱਚ ਉਸ ਕਿਸਮ ਦੇ ਲੋਕ ਵੀ ਭਾਵੇਂ ਜਿਨ੍ਹਾਂ ਨੇ ਜਿਹੜੀ ਹੈ ਉਸ ਦੁਨਿਆਵੀ ਦਿੱਖ ਜਾਂ ਜਿਸ ਨੂੰ ਅਸੀਂ ਹੁਸਨ ਪ੍ਰਸਤੀ ਕਹਿੰਦੇ ਹਾਂ, ਉਹਨਾਂ ਦਾ ਇੱਕ ਪ੍ਰਭਾਵ ਕਬੂਲਿਆ ਹੋਏ, ਪਰ ਅਲਟੀਮੇਟਲੀ ਉਹ ਉਸ ਮੁਕਾਮ ਤੱਕ ਗਏ ਸੈਲਫਲੈਸਨੈਸ ਦੇ ਵਿੱਚ ਕਿ ਈਵਨ ਭਾਈ ਗੁਰਦਾਸ ਜਿਨ੍ਹਾਂ ਨੇ ਜਦੋਂ ਰੱਬ ਦੇ ਪਿਆਰੇ ਦੀ, ਰੱਬ ਦੇ ਨਾਲ ਮੁਹੱਬਤ, ਪੀਰ ਮੁਰੀਦਾਂ ਪਿਰਹੜੀ ਗਾਵਣ ਪ੍ਰਭਾਤੀ, ਕਿ ਵੀ ਕਿਵੇਂ ਉਹ ਪੀੜ, ਉਹ ਬਿਰਹਾ ਜਿਸ ਨੂੰ ਬਾਬਾ ਫਰੀਦ ਨੇ ਬਿਆਨਿਆ ਸੀ, ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ, ਫਰੀਦਾ ਜਿਤ ਤਨ ਬਿਰਹਾ ਨਾ ਉਪਜੈ, ਤੇ ਤਨ ਜਾਣ ਮਸਾਨ। ਹੁਣ ਬਿਰਹ ਹੈ ਸੈਪਰੇਸ਼ਨ, ਕਿਉਂਕਿ ਜਦੋਂ ਅਸੀਂ ਇਸ਼ਕ ਹਕੀਕੀ ਦੀ ਗੱਲ ਕਰਦੇ ਹਾਂ, ਜਦੋਂ ਤੱਕ ਤੁਹਾਡੇ ਅੰਦਰ ਮਿਲਣ ਦੀ ਚਾਹਨਾ ਪ੍ਰਬਲ ਨਹੀਂ ਹੈ, ਬਿਰਹਾ ਦਾ ਦੂਸਰਾ ਸ਼ਬਦ ਹੈ ਵਸਲ, ਵਸਲ ਹੈ ਪ੍ਰੇਮ ਮਿਲਾਪ, ਜਦੋਂ ਤੱਕ ਉਹ ਤਾਂਗ ਨਹੀਂ ਹੈ ਉਦੋਂ ਤੱਕ ਵਸਲ ਨਹੀਂ ਹੈ। ਔਰ ਬਹੁਤ ਵਾਰ ਜਦੋਂ ਇਸ ਸਾਰੇ ਨੂੰ ਉਹਨਾਂ ਨੇ ਡਿਸਕ੍ਰਾਈਬ ਕੀਤਾ ਕਿ ਭਾਈ ਜੇ ਕੋਈ ਸੁਲਤਾਨ ਹੈ, ਅਲਟੀਮੇਟਲੀ ਜੇ ਤੁਹਾਡੇ ਅੰਦਰ ਚਾਹਨਾ ਨਹੀਂ, ਔਰ ਵਿਰਾਗ ਜਿਹਨੂੰ ਅਸੀਂ ਕਹਿੰਦੇ ਹਾਂ ਅਧਿਆਤਮ ਦੀ ਦੁਨੀਆ 'ਚ, ਔਰ ਜਦੋਂ ਚਾਰ ਲਾਵਾਂ ਬਿਆਨੀਆਂ ਜਾਂਦੀਆਂ ਨੇ ਤੇ ਉਸ ਦੇ ਵਿੱਚ ਉਹ ਹੈ ਕਿ ਪ੍ਰਵਿਰਤੀ ਹੈ, ਵਿਰਾਗ ਹੈ, ਤੇ ਫਿਰ ਹਰ ਚੌਥੜੀ ਲਾਮ ਉਹ ਕਿੱਥੋਂ ਤੱਕ ਫਿਰ ਸਹਿਜ ਆ ਜਾਂਦਾ ਹੈ। ਇਹ ਉਹ ਰੂਹਾਨੀਅਤ ਦੀਆਂ ਸਟੇਜਾਂ ਨੇ ਜਿਨ੍ਹਾਂ 'ਚੋਂ ਅਸੀਂ ਗੁਜ਼ਰਦੇ, ਤੇ ਭਾਈ ਗੁਰਦਾਸ ਉਸ ਖਿੱਤੇ ਦੇ ਜਿਨ੍ਹਾਂ ਨੂੰ ਅਸੀਂ ਲੈਲੇ ਮਜਨੂ ਆਸ਼ਕੀ, ਚੌਂ ਚੱਕੀ ਜਾਤੀ, ਸੋਰਠ ਬੀਜਾ ਗਾਵੀਐ, ਜਸ ਸੁਗੜਾ ਵਾਤੀ, ਸੱਸੀ ਪੁੰਨੂ ਦੋਸਤੀ, ਹੋਏ ਜਾਤ ਅਜਾਤੀ, ਮਹੀਵਾਲ ਨੂੰ ਸੋਹਣੀ, ਨੈ ਤਰਦੀ ਰਾਤੀ, ਰਾਂਝਾ ਹੀਰ ਵਖਾਣੀਐ, ਉਹ ਪਿਰਮ ਪਰਾਤੀ, ਪੀਰ ਮੁਰੀਦਾਂ ਪਿਰਹੜੀ ਗਾਵਣ ਪ੍ਰਭਾਤੀ। ਹੁਣ ਮੈਸੇਜ ਪੀਰ ਮੁਰੀਦਾਂ ਪਿਰਹੜੀ ਹੈ, ਪਰ ਉਹਦੇ ਲਈ ਜਿਹੜੇ ਉਹਨਾਂ ਨੇ ਉਸ ਖਿੱਤੇ ਦੇ ਜਿਹੜੀਆਂ ਪਿਆਰ ਕਹਾਣੀਆਂ ਨੇ, ਲੋਕਾਂ ਦੇ ਵਿੱਚ ਦੰਦ ਕਥਾਵਾਂ ਨੇ, ਜਾਂ ਲੋਕਾਂ ਦੀ ਫੋਕਲੋਰ ਦਾ ਹਿੱਸਾ ਹੈ, ਉਹਦੇ 'ਚ ਉਹਨਾਂ ਨੇ ਲੈਲਾ ਮਜਨੂ ਦੀ ਗੱਲ ਕੀਤੀ। ਬੇਸ਼ੱਕ ਇਹ ਪੰਜਾਬ ਦੇ ਨਹੀਂ ਨੇ, ਇਹਨਾਂ ਦਾ ਸਬੰਧ ਈਰਾਨ ਜਾਂ ਮਿਡਲ ਈਸਟ ਦੇ ਨਾਲ ਹੈ, ਪਰ ਪੰਜਾਬ ਦੇ ਵਿੱਚ ਅੱਜ ਵੀ ਜਿਹੜੇ ਜਦੋਂ ਕਹਿ ਗਏ ਦੁੱਧ ਪੀਣਾ ਮਜਨੂ, ਸੋ ਜ਼ਾਹਰ ਹੈ ਕਿ ਉਹਨਾਂ ਨੇ ਉਹ ਹੱਦਾਂ ਪਾਰ ਕਰ ਲਈਆਂ ਜਿਹਦੇ 'ਚ ਗਰੀਡ ਜਾਂ ਸੈਲਫ ਨਹੀਂ ਹੈ। ਫਿਰ ਸੋਰਠ ਬੀਜਾ ਇਹ ਕਹਾਣੀ ਹਾਲਾਂਕਿ ਬਹੁਤੀ ਪੋਪੂਲਰ ਨਹੀਂ ਹੈ, ਪਰ ਭਾਈ ਗੁਰਦਾਸ ਜੀ ਨੇ ਬਿਆਨੀ ਹੈ, ਔਰ ਮੈਂ ਦੇਖਿਆ ਵੀ ਇਹ ਵੀ ਇਸ ਕਿਸਮ ਦੀ ਜਿਹੜੀ ਹੈ ਇੱਕ ਤਿਆਗ ਦੀ ਕਹਾਣੀ ਹੈ। ਸੱਸੀ ਪੁੰਨੂ ਦੋਸਤੀ, ਹੋਏ ਜਾਤ ਅਜਾਤੀ। ਹੁਣ ਜ਼ਾਹਰ ਹੈ ਕਿ ਜਦੋਂ ਅਸੀਂ ਇਹਨਾਂ ਦਾ ਦੇਖਦੇ ਹਾਂ, ਪੁੰਨੂ ਬਲੋਚ ਹੈ, ਬਲੋਚਾਂ ਦਾ ਟਰਾਈਬ ਹੈ, ਸੱਸੀ ਘੁਮਾਰਾਂ ਦੀ ਕੁੜੀ ਹੈ, ਤੇ ਇਹਨੂੰ ਭਾਈ ਗੁਰਦਾਸ ਕਹਿੰਦੇ ਨੇ ਜਾਤ ਅਜਾਤੀ, ਕਿ ਇਹ ਜਦੋਂ ਇਸ ਲਾਈਨ ਤੇ ਤੁਰੇ ਤੇ ਫਿਰ ਜ਼ਾਤ ਇਹਨਾਂ ਦੇ ਰਸਤੇ ਤੇ ਨਹੀਂ ਆਈ। ਮਹੀਵਾਲ ਨੂੰ ਸੋਹਣੀ, ਨਹਿ ਤਰਦੀ ਰਾਤੀ। ਸੋਹਣੀ ਮਹੀਵਾਲ ਇਹ ਪੰਜਾਬ ਦੇ ਨੇ, ਔਰ ਉਹੀ ਝਨਾ ਜਿਸ ਨੂੰ ਪ੍ਰੋਫੈਸਰ ਮੋਹਨ ਸਿੰਘ ਨੇ ਕਿਹਾ ਕਿ ਵੀ ਮੇਰੇ ਫੁੱਲ ਝਨਾ ਵਿੱਚ ਪਾਣੇ, ਗੰਗਾ ਬਾਹਮਣੀ ਕੀ ਜਾਣੇ, ਆਸ਼ਕਾਂ ਦੀ ਕੀਮਤ ਕੋਈ ਇਦਾਂ ਦਾ ਹੈ ਕਿ ਵੀ ਮੇਰੇ ਫੁੱਲ ਝਨਾ 'ਚ ਪਾਣੇ। ਸੋ ਝਨਾ ਦੇ ਨਾਲ ਇਹ ਜੁੜਿਆ ਹੋਇਆ ਵਾਕਿਆ ਕਿ ਸੋਹਣੇ ਮਹੀਵਾਲ ਨੂੰ ਸੋਹਣੀ, ਨਹਿ ਤਰਦੀ ਰਾਤੀ। ਔਰ ਅਸੀਂ ਕੱਚੀ ਔਰ ਪੱਕੀ ਪ੍ਰੀਤ ਦੀ ਗੱਲ ਕਰਦੇ ਹਾਂ, ਕੱਚੇ ਘੜੇ ਦੇ ਦੁਆਲੇ ਘੁੰਮਦੇ। ਔਰ ਹਾਲਾਂਕਿ ਅੱਜ ਜਦੋਂ ਸਾਡੇ ਬਹੁਤੇ ਕਲਾਕਾਰ ਔਰ ਦੂਜੇ ਇਸ ਪਾਸੇ ਲੱਗੇ ਹੁੰਦੇ ਨੇ, ਤੇ ਇੱਕ ਬੜੇ ਚੰਗੇ ਜਿਹੜੇ ਸਿੱਖ ਪ੍ਰਚਾਰਕ ਸੀ, ਉਹਨਾਂ ਨੇ ਕਿਹਾ ਵੀ ਕੱਚੇ ਘੜਿਆਂ ਦੀ ਗੱਲ ਤਾਂ ਸਾਨੂੰ ਚੇਤੇ ਹੈ, ਪਰ ਕੱਚੀ ਗੜੀ ਦੀ ਦਾਸਤਾਨ ਸਾਨੂੰ ਚੇਤੇ ਨਹੀਂ ਹੈ ਕਿ ਅਸੀਂ ਕਿਵੇਂ। ਇਹ ਠੀਕ ਹੈ, ਇਹ ਅਲੰਕਾਰ ਵੀ ਯੂਜ਼ ਹੋਏ, ਮੈਟਾਫਰ ਵੀ ਹੋਏ, ਮੈਸੇਜ ਡਿਫਰੈਂਟ ਸੀ, ਪਰ ਅਸੀਂ ਉਹਨਾਂ ਦੇ ਵਿੱਚ ਉਲਝ ਗਏ। ਉਸ ਨੂੰ ਇੱਕ ਪ੍ਰਮੋਸ਼ਨ ਵੀ, ਮਨੀ ਮੇਕਿੰਗ ਵੀ, ਔਰ ਡੀਜਨਰੇਸ਼ਨ ਵੀ। ਫਿਰ ਗੱਲ ਇੱਥੇ ਨਹੀਂ ਰੁਕੀ
ਫਿਰ ਉਹ ਗਨ ਕਲਚਰ ਤੇ ਫਲਾਣਾ ਤੇ ਸ਼ਰਾਬ ਔਰ ਉਹ ਜਿਹੜਾ ਸਾਰਾ ਉਹਦੇ ਦੁਆਲੇ ਅਸੀਂ ਸਿਰਜੇ। ਇਹ ਮੈਸੇਜ ਨਹੀਂ ਹੈ, ਇਹ ਤਾਂ ਉਸ ਧਰਤੀ ਦਾ ਮੈਸੇਜ ਹੈ, ਪਿਆਰ ਦੇ ਪੁਤਲੇ ਜਿਹੜੇ ਪ੍ਰੇਮ ਦੀ ਖੇਡ ਖੇਡਣ ਦੇ ਲਈ ਸਿਰ ਤਲੀ ਤੇ ਰੱਖ ਕੇ ਜੰਗ ਦੇ ਮੈਦਾਨ ਦੇ ਵਿੱਚ ਉਤਰਦੇ ਨੇ, ਔਰ ਜਿਨ੍ਹਾਂ ਦੇ ਲਈ ਧਰਤੀ ਦੀ ਅਜ਼ਮਤ, ਧਰਤੀ ਦੀ ਰਾਖੀ, ਸੱਚ ਹੱਕ ਇਨਸਾਫ ਦਾ ਰਸਤਾ, ਔਰ ਜਿਨ੍ਹਾਂ ਨੂੰ ਫਿਰ ਜੇ ਮੈਂ ਪ੍ਰੋਫੈਸਰ ਮਹਿਬੂਬ ਦੇ ਸ਼ਬਦਾਂ ਨਾਲ ਇਹਨੂੰ ਕਲੋਜ਼ ਕਰਾਂ ਕਿ ਵੀ ਅੱਜ ਜਦੋਂ ਸਾਡਾ ਇੱਕ ਵੱਡਾ ਹਿੱਸਾ ਖਾਸ ਤੌਰ ਤੇ ਯੂਥ ਇਸ ਕਿਸਮ ਦੇ ਦਿਨਾਂ 'ਚ ਗਵਾਚ ਜਾਂਦਾ ਹੈ, ਉਹਨਾਂ ਦੇ ਲਈ ਇਹ ਮੈਸੇਜ ਜ਼ਰੂਰ ਉਹ ਦੇਖਣ ਕਿ ਬੇਪਤ ਹੋਈਆਂ ਕੌਮਾਂ ਦੇ ਘਰ ਦੂਰ ਫਰੇਬੀ ਧਰ ਤੇ ਬਦ ਨਸੀਬ ਪੈਰਾਂ ਦੇ ਹੇਠਾਂ ਖਾਕ ਵਿਸ਼ੈਲੀ ਗਰਕੇ ਮੂੰਹ ਜ਼ੋਰ ਸਮਾਂ ਨਾ ਕੌਮੇ ਮੇਟ ਸਕੇਗਾ ਤੈਨੂੰ ਆਪਣੀ ਪੱਤ ਪਛਾਣ ਲਵੇਂ ਜੇ ਲੜ ਮਾਹੀ ਦਾ ਫੜ ਕੇ। ਸਾਡਾ ਮਾਹੀ ਗੁਰੂ ਕਲਗੀਆਂ ਵਾਲਾ ਨੀਲੇ ਦਾ ਸ਼ਾਹ ਸਵਾਰ ਸਾਡੀ ਪੱਤ ਦਾ ਰਾਖਾ। ਜੇ ਸਾਡੀ ਮੁਹੱਬਤ, ਸਾਡਾ ਪਿਆਰ ਗੁਰੂ ਚਰਨਾਂ ਨਾਲ, ਅਕਾਲ ਪੁਰਖ ਨਾਲ ਜੁੜ ਜਾਂਦਾ ਹੈ ਤੇ ਫਿਰ ਉਹੀ ਪੀਰ ਮੁਰੀਦਾਂ ਪਿਰਹੜੀ ਗਾਵਣ ਪ੍ਰਭਾਤੀ। ਸੋ ਸਾਡੇ ਲਈ ਅਸਲ ਰਸਤਾ ਇਹ ਇਸ਼ਕ ਹਕੀਕੀ। ਜੀ ਡਾਕਟਰ ਸਾਹਿਬ, ਤੁਸੀਂ ਬਹੁਤ ਹੀ ਕੀਮਤੀ ਵਿਚਾਰ ਵੈਲੈਂਟਾਈਨ ਡੇਜ਼ ਉੱਪਰ ਸਾਨੂੰ ਦਿੱਤੇ ਨੇ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਕਰ ਦਈਏ, ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਐਸਾ ਚੈਨਲ ਹੈ ਜਿਹੜਾ ਕਿ ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। TV 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਈਸਟ ਨੌਰਥ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ TV 84 ਦੀ ਚੜ੍ਹਦੀ ਕਲਾ ਲਈ ਤੁਸੀਂ ਵੱਧ ਤੋਂ ਵੱਧ ਡੋਨੇਟ ਕਰੋ। ਤੁਸੀਂ ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਇਕੱਠੇ ਵੀ ਡੋਨੇਟ ਕਰ ਸਕਦੇ ਹੋ, ਤੁਸੀਂ ਮੰਥਲੀ ਵੀ ਡੋਨੇਟ ਕਰ ਸਕਦੇ ਹੋ। ਸਕਰੀਨ ਤੇ ਦਿੱਤੇ ਗਏ ਪਤੇ ਤੇ ਤੁਸੀਂ ਸਾਨੂੰ ਮੇਲ ਵੀ ਕਰ ਸਕਦੇ ਹੋ, ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।